ਪਿਛਲੇ ਦਿਨਾਂ 'ਚ ਆਪਾਂ ਇਮੀਗ੍ਰੇਸ਼ਨ ਬਾਰੇ ਵੀ ਗੱਲਬਾਤ ਕੀਤੀ ਸੀ ਵੀ ਜਿਹੜਾ ਟਰੰਪ ਦਾ ਪ੍ਰਸ਼ਾਸਨ ਆ, ਇਹਨਾਂ ਨੂੰ ਬੜੀ ਵੱਡੀ ਜਿਹੜੀ ਆ ਲੀਗਲ ਜਿੱਤ ਹੋਈ ਹੈਗੀ ਆ, ਜਿਹਦੇ ਵਿੱਚ ਉਹ ਬਹੁਤ ਤੇਜ਼ੀ ਦੇ ਨਾਲ ਲੋਕਾਂ ਨੂੰ ਡਿਪੋਰਟ ਕਰ ਸਕਦੇ ਆ। ਐਕਸਪਾਈਰੇਟਡ ਰਿਮੂਵਲ ਇਹ ਕਿਹਾ ਗਿਆ। ਸੋ ਉਹਦੇ ਸੰਬੰਧ 'ਚ ਬਹੁਤ ਸਾਰੇ ਜਿਹੜੇ ਐਕਸਪਰਟ ਆ, ਉਹ ਜਿਹੜੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਏ ਹੋਏ ਆ ਜਾਂ ਜਿਹੜੇ ਰਹਿੰਦੇ ਆ, ਜਿਹੜੇ 2 ਸਾਲ ਤੋਂ ਘੱਟ ਸਮੇਂ ਦੇ ਆ, ਉਹਨਾਂ ਨੂੰ ਕਹਿੰਦੇ ਬਹੁਤ ਛੇਤੀ ਉਹ ਡਿਪੋਰਟ ਕਰ ਸਕਦੇ ਆ। ਤੇ ਸੋ ਜਿਹੜੇ ਲਾਇਰਸ ਵਗੈਰਾ ਆ, ਉਹ ਇਹ ਕਹਿ ਰਹੇ ਆ ਵੀ ਆਪਣੇ ਟੈਕਸ ਦੇ ਪੇਪਰਸ, ਰੈਂਟਲ ਐਗਰੀਮੈਂਟ ਜਿੱਥੇ ਰਹਿੰਦੇ ਆ, ਬੈਂਕ ਸਟੇਟਮੈਂਟਾਂ, ਇਹ ਸਾਰੇ ਜਿਹੜੇ ਸਾਂਭ ਕੇ ਰੱਖੋ। ਦੂਸਰੇ ਪਾਸੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਨਵੇਂ ਸੈਕਟਰੀ ਆ, ਮਾਰਕਵੇਨ ਮੂਲਨ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ 70,000 ਇਲੀਗਲ ਏਲੀਅਨ ਹਰ ਮਹੀਨੇ ਡਿਪੋਰਟ ਕਰ ਰਹੇ ਹੈਗੇ ਆ। ਇਹ ਬਹੁਤ ਵੱਡਾ ਜੰਪ ਆ। ਪਿਛਲੀ ਵਾਰੀ ਜਿਹੜੀ ਸੀਗਾ, ਉਸ ਟਾਈਮ ਦੇ ਉੱਤੇ ਇਹ ਦੱਸਿਆ ਗਿਆ ਸੀ ਵੀ 24,000 ਲੋਕ ਹਰ ਮਹੀਨੇ ਡਿਪੋਰਟ ਹੋ ਰਹੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਡੈਮੋਕ੍ਰੇਟਸ ਨੇ ਬਹੁਤ ਲੰਮਾ ਸਮਾਂ ਇਮੀਗ੍ਰੇਸ਼ਨ ਸਿਸਟਮ ਨੂੰ ਜਿਹੜਾ ਬ੍ਰੇਕ ਕੀਤਾ ਆ, ਇਹ ਜੋਕ ਬਣਾਇਆ ਤੇ ਸਾਡੀਆਂ ਕਮਿਊਨਿਟੀਆਂ ਜਿਹੜੀਆਂ ਫਲੱਡ ਹੋ ਕ੍ਰਾਈਮ ਦੇ ਨਾਲ, ਫੈਂਟਨਿਲ ਦੇ ਨਾਲ, ਤੇ ਜਿਹੜੀਆਂ ਅਮਰੀਕਨ ਫੈਮਲੀਜ਼ ਆ, ਉਹ ਇਸ ਕਰਕੇ ਕਾਫੀ ਹੈਵੀ ਪ੍ਰਾਈਸ ਦੇ ਰਹੀਆਂ ਹੈਗੀਆਂ। ਸੋ 70,000 ਦੇ ਕਰੀਬ ਕਹਿੰਦੇ ਪਈ ਅਸੀਂ ਹਰ ਮਹੀਨੇ ਲੋਕਾਂ ਨੂੰ ਡਿਪੋਰਟ ਕਰ ਰਹੇ ਹੈਗੇ ਜੀ। ਪਿਛਲੇ ਦਿਨਾਂ 'ਚ ਆਪਾਂ ਇਮੀਗ੍ਰੇਸ਼ਨ ਬਾਰੇ ਵੀ ਗੱਲਬਾਤ ਕੀਤੀ ਸੀ ਵੀ ਜਿਹੜਾ ਟਰੰਪ ਦਾ ਪ੍ਰਸ਼ਾਸਨ ਆ, ਇਹਨਾਂ ਨੂੰ ਬੜੀ ਵੱਡੀ ਜਿਹੜੀ ਆ ਲੀਗਲ ਜਿੱਤ ਹੋਈ ਹੈਗੀ ਆ, ਜਿਹਦੇ ਵਿੱਚ ਉਹ ਬਹੁਤ ਤੇਜ਼ੀ ਦੇ ਨਾਲ ਲੋਕਾਂ ਨੂੰ ਡਿਪੋਰਟ ਕਰ ਸਕਦੇ ਆ। ਐਕਸਪਾਈਰੇਟਡ ਰਿਮੂਵਲ ਇਹ ਕਿਹਾ ਗਿਆ। ਸੋ ਉਹਦੇ ਸੰਬੰਧ 'ਚ ਬਹੁਤ ਸਾਰੇ ਜਿਹੜੇ ਐਕਸਪਰਟ ਆ, ਉਹ ਜਿਹੜੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਲਏ ਹੋਏ ਆ ਜਾਂ ਜਿਹੜੇ ਰਹਿੰਦੇ ਆ, ਜਿਹੜੇ 2 ਸਾਲ ਤੋਂ ਘੱਟ ਸਮੇਂ ਦੇ ਆ, ਉਹਨਾਂ ਨੂੰ ਕਹਿੰਦੇ ਬਹੁਤ ਛੇਤੀ ਉਹ ਡਿਪੋਰਟ ਕਰ ਸਕਦੇ ਆ। ਤੇ ਸੋ ਜਿਹੜੇ ਲਾਇਰਸ ਵਗੈਰਾ ਆ, ਉਹ ਇਹ ਕਹਿ ਰਹੇ ਆ ਵੀ ਆਪਣੇ ਟੈਕਸ ਦੇ ਪੇਪਰਸ, ਰੈਂਟਲ ਐਗਰੀਮੈਂਟ ਜਿੱਥੇ ਰਹਿੰਦੇ ਆ, ਬੈਂਕ ਸਟੇਟਮੈਂਟਾਂ, ਇਹ ਸਾਰੇ ਜਿਹੜੇ ਸਾਂਭ ਕੇ ਰੱਖੋ। ਦੂਸਰੇ ਪਾਸੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਨਵੇਂ ਸੈਕਟਰੀ ਆ, ਮਾਰਕਵੇਨ ਮੂਲਨ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ 70,000 ਇਲੀਗਲ ਏਲੀਅਨ ਹਰ ਮਹੀਨੇ ਡਿਪੋਰਟ ਕਰ ਰਹੇ ਹੈਗੇ ਆ। ਇਹ ਬਹੁਤ ਵੱਡਾ ਜੰਪ ਆ। ਪਿਛਲੀ ਵਾਰੀ ਜਿਹੜੀ ਸੀਗਾ, ਉਸ ਟਾਈਮ ਦੇ ਉੱਤੇ ਇਹ ਦੱਸਿਆ ਗਿਆ ਸੀ ਵੀ 24,000 ਲੋਕ ਹਰ ਮਹੀਨੇ ਡਿਪੋਰਟ ਹੋ ਰਹੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਡੈਮੋਕ੍ਰੇਟਸ ਨੇ ਬਹੁਤ ਲੰਮਾ ਸਮਾਂ ਇਮੀਗ੍ਰੇਸ਼ਨ ਸਿਸਟਮ ਨੂੰ ਜਿਹੜਾ ਬ੍ਰੇਕ ਕੀਤਾ ਆ, ਇਹ ਜੋਕ ਬਣਾਇਆ ਤੇ ਸਾਡੀਆਂ ਕਮਿਊਨਿਟੀਆਂ ਜਿਹੜੀਆਂ ਫਲੱਡ ਹੋ ਕ੍ਰਾਈਮ ਦੇ ਨਾਲ, ਫੈਂਟਨਿਲ ਦੇ ਨਾਲ, ਤੇ ਜਿਹੜੀਆਂ ਅਮਰੀਕਨ ਫੈਮਲੀਜ਼ ਆ, ਉਹ ਇਸ ਕਰਕੇ ਕਾਫੀ ਹੈਵੀ ਪ੍ਰਾਈਸ ਦੇ ਰਹੀਆਂ ਹੈਗੀਆਂ। ਸੋ 70,000 ਦੇ ਕਰੀਬ ਕਹਿੰਦੇ ਪਈ ਅਸੀਂ ਹਰ ਮਹੀਨੇ ਲੋਕਾਂ ਨੂੰ ਡਿਪੋਰਟ ਕਰ ਰਹੇ ਹੈਗੇ ਜੀ।